अस्सलामुअलैकुम दोस्तों, ਤੁਸੀਂ ਦੇਖਦੇ ਪਏ ਹੋ YouTube ਚੈਨਲ ਤਲਹਾ ਸਾਜਿਦ ਵਲੌਗਰ। ਅੱਜ ਦੀ ਵੀਡੀਓ ਦੇ ਅੰਦਰ ਮੈਂ ਤੁਹਾਨੂੰ ਬਹੁਤ ਹੀ ਅਹਿਮ ਮਾਲੂਮਾਤ ਦੇਣ ਵਾਲਾ ਵਾਂ ਕਿ ਜ਼ਮੀਨ ਜਿਹੜੀ ਜ਼ਰਈ ਆ ਉਹਨੂੰ ਕਣਕ ਦੇ ਵੱਢ ਤੋਂ ਬਾਅਦ ਕਿੱਦਾਂ ਤਿਆਰ ਕੀਤਾ ਜਾਂਦਾ, ਕੀ ਤਰੀਕਾਕਾਰ ਆ, ਕਿੰਨਾ ਖਰਚਾ ਹੁੰਦਾ ਵਾ ਤੇ ਕੀ ਕੰਮ ਕਰਨਾ ਪੈਂਦਾ। ਅੱਜ ਦੀ ਵੀਡੀਓ ਦੱਸਾਂਗਾ। ਵੀਡੀਓ ਬਹੁਤ ਅੱਛੀ ਬਣਨੇ ਵਾਲੀ ਆ। ਵੀਡੀਓ ਨੂੰ ਐਂਡ ਤੱਕ ਲਾਜ਼ਮੀ ਦੇਖੋ। ਲੋ ਜੀ, ਅਸੀਂ ਅੱਜ ਮਿਲੇ ਆ ਚਾਚਾ ਜੀ ਨਾਲ ਤੇ ਆਪਾਂ ਨੂੰ ਦੱਸਣਗੇ ਕਿ ਕਣਕ ਦੇ ਵੱਢ ਤੋਂ ਬਾਅਦ ਜ਼ਮੀਨ ਕਿੱਦਾਂ ਤਿਆਰ ਕਰਦੀ ਹੈ ਨਰਮੇ ਵਾਸਤੇ, ਕੀ ਤਰੀਕਾਕਾਰ ਆ, ਕਿੰਨਾ ਖਰਚਾ ਆਉਂਦਾ, ਆਪਾਂ ਨੂੰ ਅੱਜ ਦੱਸਣਗੇ ਚਾਚਾ ਜੀ। अस्सलाम वालेकुम जी। वालेकुम सलाम। चाचा, नरमे दे वास्ते ज़मीन किद्दां तैयार करी दी आ? कणक ਵੱਢਣ ਤੋਂ ਬਾਅਦ ਪਾਣੀ ਲਾਇਆ ਜਾਂਦਾ ਹੈ। ठीक आ। ਪਾਣੀ ਲਾ ਕੇ ਜਦੋਂ ਵੱਢਰ ਆਉਂਦੀ ਉਹਦੇ 'ਚ ਰੂਟਾਵੇਟਰ ਮਾਰੀਦਾ 2 ਵਾਰਾ। ठीक आ। ਫਿਰ ਉਹ ਸੁੱਕ ਜਾਂਦੀ ਹੈ, ਉੱਤੋਂ ਹੱਲਾ ਮਾਰੀ ਦੀਆਂ। ठीक आ। ਹੱਲਾ ਮਾਰਨ ਤੋਂ ਬਾਅਦ ਉਹ ਵੱਢਰ ਸੁੱਕ ਹੋ ਜਾਂਦਾ। ਫਿਰ ਠੀਕ ਆ। ਉਹਦੀ ਰੌਣੀ ਕੀਤੀ ਜਾਂਦੀ ਹੈ। चाचा, वत्तर की हुंदा वा? ਇਹ ਰੇਜ ਕਰਦੇ ਆ ਪਾਣੀ ਲਾ ਕੇ। ठीक आ। ਫਿਰ ਉਹਨੂੰ ਦੁਬਾਰਾ ਜਦੋਂ ਵੱਢਰ ਆ ਜਾਂਦੀ ਹੈ ਨਾ ठीक आ। ਤੇ ਉਹਨੂੰ ਵਾਹੁੰਦੇ ਚੰਗੀ ਤਰ੍ਹਾਂ 2-3 ਦਫਾ ਹੱਲ ਮਾਰਦੇ ਵਿੱਚ। ਮਾਰਨ ਤੋਂ ਬਾਅਦ ਫਿਰ ਉਹਦੇ 'ਚ ਡਰਿਲ ਕੀਤੀ ਜਾਂਦੀ ਆ ਨਰਮੇ ਦੀ। ठीक ਫਿਰ ਜ਼ਮੀਨ ਦੇ ਵਿੱਚ ਖਰਚਾ ਇੰਨਾ ਆਉਂਦਾ ਲਾ ਵੀ ਬੰਦਾ ਬਰਦਾਸ਼ਤ ਕਰਨ ਤੋਂ ਵੱਧ ਹੋ ਜਾਂਦਾ ਖਰਚਾ। ठीक आ। ਇੱਕ ਕਿੱਲੇ ਦੇ ਕੰਮ ਦਾ 20 ਤੋਂ 22,000 ਰੁਪਇਆ ਖਰਚਾ ਹੁੰਦਾ ठीक। ਇੱਕ ਕਿੱਲਾ ਬੀਜਣ ਤੇ। ਤੇ ਚਾਚਾ, ਅਗਰ ਜਿਹੜੇ ਲੋਕ ਪਲਾਂਟਰ ਕਰਦੇ ਉਹਨਾਂ ਦਾ ਕੀ ਖਰਚਾ ਵਾ? ਉਹਨਾਂ ਦਾ ਖਰਚਾ ਹੈ ਕਿ ਸੁੱਕੀ ਪੈਲੀ ਵਾਹ ਲੈਂਦੇ ਆ। ਠੀਕ ਆ। ਵਾਹੁਣ ਤੋਂ ਬਾਅਦ ਚੰਗੀ ਤਰ੍ਹਾਂ ਪੋਲੀ ਕਰਕੇ ਫਿਰ ਉਹਦੇ 'ਚ ਰੂਟਾਵੇਟਰ ਮਾਰ ਮੂਰ ਕੇ ਉਹਨੂੰ ਪੱਧਰੀ ਕਰਕੇ ਫਿਰ ਉਹਦੇ ਵਿੱਚ ਪਲਾਂਟਰ ਕਰਦੇ ਆ। ਠੀਕ ਆ। ਪਲਾਂਟਰ ਕਰਕੇ ਫਿਰ ਪਾਣੀ ਛੱਡ ਦਿੰਦੇ ਵਿੱਚ। ਉਹਨੂੰ ਹਰ 8 ਦਿਨਾਂ ਤੋਂ ਬਾਅਦ ਪਾਣੀ ਲਾਉਣਾ ਪੈਂਦਾ। ਪਾਣੀ ਲਾ ਕੇ ਫਿਰ ਉਹ ਨਰਮਾ 2 ਪਾਣੀਆਂ ਤੋਂ ਉੱਗਰਦਾ। ठीक ਤੇ ਚਾਚਾ, ਇਹ ਪਲਾਂਟਰ ਤੇ ਖਰਚਾ ਜ਼ਿਆਦਾ ਜਾਂ ਡਰਿਲ ਤੇ? ਪਲਾਂਟਰ ਦਾ ਵੀ ਉਨਾ ਹੀ ਖਰਚਾ ਤਕਰੀਬਨ ਆ ਜਾਂਦਾ, ਡਰਿਲ ਤੇ ਵੀ ਉਨਾ ਆ ਜਾਂਦਾ। ਸਹੀ ਆ। ਪਲਾਂਟਰ ਪੈਲੀ ਸੁੱਕੀ ਵਾਹ ਕੇ ਉਹਦੇ ਤੇ ਖਰਚਾ ਆ ਜਾਂਦਾ ਠੀਕ ਆ। ਤੇ ਦੂਜੀ ਨੂੰ ਵੱਤਰ ਕਰਕੇ ਵਾਹੀ ਦਾ ਉਹਨੂੰ 2 ਵਾਰੀ ਰੌਣੀ ਕਰਨੀ ਪੈਂਦੀ ਆ। ਠੀਕ ਆ। ਉਹ ਡਰਿਲ ਨਾਲ ਫੇਰਦੇ ਉਹ ਨਰਮੇ ਨੂੰ ਸੋਕਾ ਨਹੀਂ ਲੱਗਦਾ। 20 ਦਿਨਾਂ ਬਾਅਦ ਪਾਣੀ ਲੱਗ ਜਾ। ਸਹੀ। 20 ਦਿਨਾਂ ਬਾਅਦ, ਮਹੀਨੇ ਬਾਅਦ ਤਾਂ ਵੀ ਕੋਈ ਰੌਲਾ ਨਹੀਂ। ਠੀਕ ਹੋ ਗਿਆ। ਤੇ ਇਹ ਆਪਣੇ ਨਹਿਰੀ ਪਾਣੀ ਦਾ ਕੀ ਹਿਸਾਬ ਦਾ ਵਾ ਜੋ ਇਹਨੂੰ ਜ਼ਮੀਨ ਨੂੰ ਕਦੋਂ ਲਾਈ? ਪਾਣੀ ਲਾਉਂਦੇ ਰਹੀਏ ਹਾਂਜੀ। ਨਰਮੇ ਦੀ ਫਸਲ ਚੰਗਾ ਝਾੜ ਦਿੰਦੀ ਆ। ਠੀਕ ਆ। ਟਿਊਬਵੈੱਲ ਦਾ ਨਿਰੇ ਦਾ ਪਾਣੀ ਲੱਗੇ, ਨਹਿਰ ਦਾ ਨਾ ਲੱਗੇ, ਝਾੜ ਨਹੀਂ ਇੰਨਾ ਦਿੰਦੀ। ਤੇ ਇਹ ਕਿੰਨੇ ਪਾਣੀ ਲੱਗਦੇ ਨਰਮੇ ਦੀ ਫਸਲ ਨੂੰ? ਕੰਮ ਅਸਲੋਂ ਲੱਗਣ ਤੇ 4 ਪਾਣੀ ਦੀ ਲਾਜ਼ਮੀ ਲੱਗ ਜਾਂਦੇ ਆ। ਠੀਕ ਆ। ਤੇ ਖਾਦ ਕਿਹੜੀ ਇਸਤੇਮਾਲ ਕੀਤੀ ਜਾਂਦੀ ਹੈ ਇਹਦੀ ਗਰੋਥ ਵਾਸਤੇ? ਸਭ ਤੋਂ ਪਹਿਲਾਂ ਤੇ ਥੱਲੇ ਪਾਉਂਦੇ ਆ ਨਾਈਟ੍ਰੋਫਾਸ ਜਾਂ DAP। ਠੀਕ ਆ। ਫਿਰ ਉੱਤੇ ਯੂਰੀਆ ਵੀ ਥੋੜੀ ਬਾਲੀ ਪਾਉਂਦੇ ਆ। ਠੀਕ ਆ। ਕੋਈ ਫਾਸਫੋਰਸ ਖਾਦਾਂ ਵੀ ਪਾ ਦਿੰਦੇ ਆ ਨਾਲ ਮੋਟਾ ਹੋਣ ਲਈ। ਠੀਕ ਆ। ਤੇ ਚਾਚਾ, ਪੁਰਾਣੇ ਦੌਰ ਦੇ ਅੰਦਰ ਤਾਂ ਇਹ ਖਾਦਾਂ ਸਪਰੇਆਂ ਨਹੀਂ ਹੁੰਦੀਆਂ ਸੀ, ਉਦੋਂ ਉਦੋਂ ਅਸੀਂ ਕਰਦੇ ਸੀ ਏਦਾਂ ਹੀ ਕਣਕ ਦੇ ਵੱਢ ਨੂੰ ਪਾਣੀ ਲਾ ਦੇਣਾ। ਠੀਕ ਆ। ਉੱਤੇ ਹਲ ਮਾਰ ਦੇਣੇ, ਮਾਰ ਕੇ ਉੱਤੇ ਛੱਟਾ ਮਾਰਨਾ, ਬੀਜ ਦਾ ਸੁਹਾਗਾ ਦੇ ਦੇਣਾ। ਚੱਲ ਵੀ ਅੱਲਾ ਕਰੇਗਾ ਆਪੇ ਹੋ ਜਾਏਗਾ। ਠੀਕ ਆ। ਉਹ 1-2 ਵਾਰੀ ਵਾਹ ਦੇਣਾ ਸੁੱਕੇ ਨੂੰ, ਮੁੜ ਕੇ 1-2 ਪਾਣੀ ਲਾ ਦੇਣੇ। ਅੱਛਾ। ਨਰਮਾ 20-25 ਮਣ ਕਿੱਲੇ ਦਾ ਨਿਕਲ ਆਉਣਾ। ਸਹੀ। ਖਰਚਾ ਵੇਖਣਾ ਤੇ ਖਰਚਾ ਉਹ ਕੁਛ ਨਹੀਂ ਗਾ, 1 ਮਣ 2 ਮਣ ਨਰਮੇ ਦੇ ਪੈਸਿਆਂ ਦਾ ਖਰਚਾ ਆਉਂਦਾ। ਤੇ ਹੁਣ ਖਰਚਾ ਜ਼ਿਆਦਾ ਹੁੰਦਾ ਤੇ ਲੇਕਿਨ ਔਸਤ ਫਿਰ ਨਹੀਂ ਆ ਰਹੀ, ਇਹਦਾ ਕੀ ਕੰਮ ਆ? ਉਸ ਦਾ ਜਿਹੜੇ ਟਿਊਬਵੈੱਲਾਂ ਦੇ ਪਾਣੀ ਲਾਉਂਦੇ ਆਪਾਂ ਜ਼ਿਆਦਾ, ਇਹ ਜ਼ਮੀਨ ਬਹਿ ਜਾਂਦੀ ਇਹਨਾਂ ਨਾਲ, ਜ਼ਮੀਨ ਖਰਾਬ ਹੋ ਜਾਂਦੀ। ਖਰਾਬ ਹੋ ਜਾਂਦੀ। ਅਗਰ ਟਿਊਬਵੈੱਲ ਦਾ ਪਾਣੀ ਨਾ ਲਗਾਓ, ਸਿਰਫ ਕੱਲੀ ਨਹਿਰ ਦਾ ਪਾਣੀ ਲਾਓ, ਫਸਲ ਜ਼ਿਆਦਾ ਝਾੜ ਦਿੰਦੀ। ਤੇ ਚਾਚਾ, ਇਹ ਨਰਮੇ ਨੂੰ ਬਿਮਾਰੀ ਦਾ ਕੀ ਹਿਸਾਬ ਦਾ ਵਾ ਆਪਣੇ ਇਲਾਕੇ? ਬਹੁਤ ਲੱਗਦੀਆਂ ਨੇ। ਕੋਈ ਵਾਇਰਸ ਲੱਗ ਗਈ, ਕੋਈ ਸੁੰਡੀ ਲੱਗ ਗਈ, ਠੀਕ ਆ। ਕੋਈ ਤੇਲਾ ਲੱਗ ਗਿਆ। ਇਸ ਤਰ੍ਹਾਂ ਦੀਆਂ 5-7 ਕਿਸਮਾਂ ਦੀਆਂ ਬਿਮਾਰੀਆਂ ਜਿਹੜੀਆਂ ਨਰਮੇ ਨੂੰ ਕੰਟਰੋਲ ਕਰ ਲਵੇ ਬੰਦਾ ਤੇ ਝਾੜ ਚੰਗਾ ਦੇ ਜਾਂਦੀਆਂ। ਨਾ ਕੰਟਰੋਲ ਕਰੋ ਤੇ ਝਾੜ ਬਹੁਤ ਘੱਟ ਜਾਂਦੀ। ਤੇ ਚਾਚਾ, ਇਹਨੂੰ ਇਹ ਦੌਰ 'ਚ ਕੋਈ ਨਰਮੇ ਨੂੰ ਸਪਰੇਅ ਨਹੀਂ ਕਰਨੀ ਪੈਂਦੀ, ਠੀਕ ਨਾ ਆ। ਕੋਈ ਖਾਦ ਪਾਉਣੀ। ਉੱਦਾਂ ਹੀ ਬਸ ਸੁੱਕੇ ਨੂੰ 1-2 ਵਾਰੀ ਵਾਹ ਦੇਣਾ ਨਰਮੇ ਨੂੰ, ਉੱਤੋਂ ਪਾਣੀ ਲਾ ਦੇਣਾ। ਚੱਲ ਵੀ ਅੱਲਾ ਦੇ ਨਾਂ ਤੇ ਆਪੇ ਹੀ ਹੋ ਜਾਣਾ ਨਰਮਾ। ਚਾਚਾ, ਜਦੋਂ ਬਿਮਾਰੀ ਨਰਮੇ ਨੂੰ ਸੁੰਡੀ ਪੈ ਜਾਂਦੀ ਹੈ ਜਾਂ ਕੋਈ ਵਾਇਰਸ ਪੈਂਦੀ ਆ ਤੇ ਸਪਰੇਅ ਫਿਰ ਬੋਮ ਨਾਲ ਕਰਦੇ ਜਾਂ ਟੈਂਕੀ ਨਾਲ ਕਰਦੇ? ਨਾ ਕਰਨ ਤੇ ਸਾਰਿਆਂ ਨੂੰ ਅੱਛੀ ਹੁੰਦੀ ਆ, ਟੈਂਕੀ ਨਾ ਕਰਨ ਉਹਦੇ ਤੋਂ ਥੋੜੀ ਜਿਹੀ ਨਰਮ ਹੋ ਜਾਂਦੀ ਆ। ਬਸ ਦੋਵੇਂ ਚੀਜ਼ਾਂ ਨਾਲ ਹੀ ਸਹੀ ਹੁੰਦਾ ਜੀ। ਸਹੀ ਆ। ਤੇ ਮਹਿਕਮਾ ਜ਼ਰਾਅਤ ਵਾਲੇ ਤੁਹਾਡੇ ਨਾਲ ਤਾਵਨ ਕਰਦੇ ਆ? ਕਰਦੇ ਨੇ, ਪਰ ਹਾਲ ਉਹ ਐਡਾ ਪੱਕਾ ਤਾਵਨ ਨਹੀਂ ਕਰਦੇ ਸਾਡੇ ਨਾਲ। ਜਿਹੜਾ ਵੀ ਸਾਨੂੰ ਕੋਈ ਫਾਇਦਾ ਹੋਵੇ ਉਹਨਾਂ ਦੇ ਨਾਲ ਜ਼ਿਆਦਾ ਹੀ ਨੁਕਸਾਨ ਹੁੰਦਾ। ਉਹਨਾਂ ਨੂੰ ਚਾਹੀਦਾ ਕਿ ਤੁਹਾਡੇ ਨਾਲ ਤਾਵਨ ਕਰੇ। ਤਾਵਨ ਨਹੀਂ ਕਰਦੇ। ਠੀਕ ਆ। ਬਸ ਆਉਂਦੇ ਆ ਮਾੜਾ ਜਿਹਾ ਜੱਜ ਦੇ ਨੁਕਸਾਨ ਵਾਲਾ ਪਾਸੇ ਨੂੰ ਘਲਾ ਦੇ ਤੇ ਇੰਨਾ ਖਰਚਾ ਕਰੋ, ਖਰਚਾ ਜ਼ਿਆਦਾ ਕਰਾ ਦਿੰਦੇ ਆ। ਠੀਕ ਆ। ਉਹ ਨਹੀਂ ਅੰਦਰ ਹੁੰਦੀ। ਤੇ ਦੂਸਰੀ ਗੱਲ ਇਹ ਕਿ ਜਿਹੜੀ ਸਪਰੇਅ ਆ ਉਹ ਕਿਸ ਕੰਪਨੀ ਦੀ ਕਰਦੇ ਆ? ਸਪਰੇਅ
ਇਹ ਅੱਜ ਕੱਲ ਕਰਨੀ ਸਨਗਰੋ ਕੰਪਨੀ ਦੀ। ਠੀਕ ਆ, ਇਹ ਸਨਗਰੋ ਕੰਪਨੀ ਜੀ ਕਿਉਂ ਕਰਦੇ ਤੁਹਾਨੂੰ? ਕੁਝ ਬੰਦੇ ਤਾਵਨ ਸਹੀ ਕਰਦੇ ਆ, ਸਪਰੇ ਕੋਈ ਅੱਛੀ ਨਸਲ ਦੀ ਆ, ਠੀਕ ਆ, ਨਾਲ ਕੋਈ ਫਸਲ ਦਾ ਝਾੜ ਵੱਧ ਜਾਂਦਾ, ਠੀਕ ਆ, ਬਿਮਾਰੀ ਛੇਤੀ ਮਰ ਜਾਂਦੀ ਆ। ਛੇਤੀ ਮਰ ਜਾਂਦੀ ਆ। ਤੇ ਚਾਚਾ ਦੋਸਤਾਂ ਵਾਸਤੇ ਪੈਗਾਮ ਜਿਹੜੇ ਆਪਣੇ ਚੜ੍ਹਦੇ ਪੰਜਾਬ ਵਾਲੇ ਤੇ ਲਹਿੰਦੇ ਪੰਜਾਬ ਵਾਲੇ ਇਹ ਚਾਹੀਦਾ ਵੀ ਸਨਗਰੋ ਵਾਲਿਆਂ ਨਾਲ ਰਾਬਤਾ ਰੱਖਣ। ਬਾਕੀ ਕੰਪਨੀਆਂ ਕੁਝ ਘੱਟ ਤਾਵਨ ਕਰਦੀਆਂ, ਇਹ ਜ਼ਿਆਦਾ ਤਾਵਨ ਕਰਦੇ ਆ। ਮਤਲਬ ਸਨਗਰੋ ਜ਼ਿਆਦਾ ਤਾਵਨ ਕਰਦੀ ਆ। ਤਾਂ ਜੀ ਦੋਸਤੋ ਤੁਸੀਂ ਦੇਖਿਆ ਕਿ ਚਾਚਾ ਜੀ ਨੇ ਆਪਾਂ ਨੂੰ ਫਸਲ ਦੇ ਬਾਰੇ ਦੇ ਵਿੱਚ, ਬੀਜਣ ਦੇ ਬਾਰੇ 'ਚ ਤੇ ਅੱਛੀ ਤਰੀਕੇ ਨਾਲ ਗਾਈਡ ਕੀਤਾ, ਦੱਸਿਆ ਕਿ ਕਿੱਦਾਂ ਕਿੰਨਾ ਖਰਚਾ ਹੁੰਦਾ ਵਾ, ਤੇ ਸਪਰੇਆਂ ਦੇ ਬਾਰੇ ਦੱਸਿਆ। ਤੁਸੀਂ ਵੀ ਲੋਕ ਸਨਗਰੋ ਕੰਪਨੀ ਨਾਲ ਤਾਵਨ ਕਰੋ, ਤੇ ਉਹ ਬਹੁਤ ਅੱਛੀ ਸਪਰੇਅ ਆ ਉਹਨਾਂ ਦੀ। ਤੇ ਇਨਸ਼ਾਅੱਲਾ ਤਾਲਾ ਅਗਲੀ ਵੀਡੀਓ 'ਚ ਮਿਲਦੇ ਹਾਂ। ਅੱਲਾ ਹਾਫਿਜ਼। ਚੈਨਲ ਤੇ ਜਿਹੜੇ ਲੋਕ ਨਵੇਂ ਆ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਲਾਈਕ ਕਰ ਦਿਓ।